ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਗੈਸ ਪ੍ਰਾਈਸਿਸ ਨੂੰ ਲੈ ਕੇ ਖਬਰ ਜਿਹੜੀ ਇਹ ਆ ਰਹੀ ਆ। ਨੈਸ਼ਨਲ ਗੈਸ ਪ੍ਰਾਈਸਿਸ ਕਹਿੰਦੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਹੌਲੀ-ਹੌਲੀ ਥੱਲੇ ਨੂੰ ਜਿਹੜੀ ਉਹ ਆਈ ਆ। ਪਹਿਲਾਂ ਦੇ ਮੁਕਾਬਲੇ 6 ਸੈਂਟ ਨੈਸ਼ਨਲ ਗੈਸ ਐਵਰੇਜ ਪ੍ਰਾਈਸ ਆ ਉਹ ਥੱਲੇ ਗਿਆ ਆ। ਪਰ ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸ ਤਾਂ ਵੀ ਵੱਧਦੀ ਜਾ ਰਹੀ ਹੈਗੀ ਆ। ਸੋ 4.27 ਡਾਲਰ ਗੈਲਨ ਜਿਹੜੀ ਇਸ ਟਾਈਮ ਨੈਸ਼ਨਲ ਪ੍ਰਾਈਸ ਆ, ਜਿਹੜੀ ਕਹਿੰਦੇ ਵੀ ਹਫ਼ਤਾ ਪਹਿਲਾਂ 4.33 ਦੇ ਉੱਤੇ ਜਿਹੜੀ ਉਹ ਪਹੁੰਚ ਗਈ ਸੀ। ਉਧਰ ਕੈਲੀਫੋਰਨੀਆ ਦੇ ਵਿੱਚ ਐਵਰੇਜ ਪ੍ਰਾਈਸ 5 ਡਾਲਰ ਤੇ 80 ਸੈਂਟ ਨੂੰ ਗੈਲਨ ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ। ਕੱਲ ਦੇ ਮੁਕਾਬਲੇ 2 ਸੈਂਟ ਉੱਤੇ ਆ। ਹਫ਼ਤਾ ਪਹਿਲਾਂ ਦੇ ਨਾਲੋਂ 10 ਸੈਂਟ ਜਿਹੜੀ ਉਹ ਉੱਤੇ ਹੈਗੀ ਆ। ਉਧਰ ਕੱਲੇ ਜੇ ਸੈਨ ਫਰਾਂਸਿਸਕੋ ਦੀ ਗੱਲ ਕਰੀਏ ਤਾਂ 5 ਡਾਲਰ 91 ਸੈਂਟ ਉੱਥੇ ਜਿਹੜੀ ਉਹ ਬਣੀ ਆ। ਸੈਨ ਹੋਜ਼ੇ 'ਚ 5 ਡਾਲਰ 79 ਸੈਂਟ, ਬੇ ਏਰੀਏ ਦੇ ਵਿੱਚ ਓਕਲੈਂਡ 'ਚ 5.83। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਆਪਾਂ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਬਣਦਾ ਆ। ਅਨੁਮਾਨ ਕਿਆਸ ਰਹੀਆਂ ਇਹ ਆ 35 ਤੋਂ 55 ਸੈਂਟ ਪਰ ਗੈਲਨ ਜਿਹੜੇ ਅਗਲੇ 3-5 ਹਫ਼ਤਿਆਂ ਦੇ ਵਿੱਚ ਗੈਸ ਦੀ ਪ੍ਰਾਈਸ ਆ ਉਹ ਥੱਲੇ ਨੂੰ ਜਾ ਸਕਦੀ ਹੈਗੀ ਆ। ਉਧਰ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਆਪਾਂ ਕੱਲ ਪਰਸੋਂ ਵੀ ਜ਼ਿਕਰ ਕੀਤਾ ਸੀਗਾ, 10 ਡੈਮੋਕ੍ਰੇਟਿਕ ਲਾਅਮੇਕਰਸ ਤੇ ਇੱਕ ਇੰਡੀਪੈਂਡੈਂਟ, ਉਹਨਾਂ ਨੇ ਵਨ ਟਾਈਮ $400 ਦਾ ਜਿਹੜਾ ਰੀਬੇਟ ਆ ਉਹ ਲੋਕਾਂ ਨੂੰ ਘੱਲਣ ਦੀ ਜਿਹੜੀ ਸਿਫਾਰਿਸ਼ ਆ ਉਹ ਕੀਤੀ ਹੈ, ਜਿਸ ਦੀ ਕੁੱਲ ਲਾਗਤ ਜਿਹੜੀ ਆ ਉਹ $9 ਬਿਲੀਅਨ ਉਹ ਆਊਗੀ ਤੇ $20 ਬਿਲੀਅਨ ਦਾ ਜਿਹੜਾ ਸਰਪਲਸ ਬਜਟ ਇਸ ਟਾਈਮ ਚੱਲ ਰਿਹਾ ਆ ਉਹਦੇ ਵਿੱਚੋਂ ਜਿਹੜਾ ਉਹ ਮਿਲੇਗਾ ਲੋਕਾਂ ਨੂੰ। ਸੋ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਗੈਸ ਪ੍ਰਾਈਸਿਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਮਾੜੀ ਹੁੰਦੀ ਜਾ ਰਹੀ ਆ। ਕੱਲ ਕਈ ਜਿਹੜੇ ਸੀਗੇ ਲੋਕ ਸਾਨੂੰ ਕਾਲ ਕਰਕੇ ਕਹਿ ਰਹੇ ਵੀ ਕਹਿੰਦੇ ਜੀ ਗੈਸ ਸਟੇਸ਼ਨ ਵਾਲਿਆਂ ਦੇ ਉੱਤੇ ਤੁਸੀਂ ਤਵਾ ਜਿਹੜਾ ਉਹ ਨਾ ਲਾਓ। ਦੇਖੋ ਜੀ ਅਸੀਂ ਤਾਂ ਨਹੀਂ ਜਿਹੜਾ ਲਾ ਰਹੇ, ਇਹ ਤਾਂ ਲੋਕੀ ਕਹਿ ਰਹੇ ਆ ਵੀ ਪ੍ਰਾਈਸਾਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਚੱਕ ਹੋ ਗਈਆਂ। ਇੱਥੇ ਤੇ ਰਾਸ਼ਟਰਪਤੀ ਨੂੰ ਨਹੀਂ ਜਿਹੜਾ ਉਹ ਬਖਸ਼ਿਆ ਜਾ ਰਿਹਾ। ਸੋ ਇਸ ਟਾਈਮ ਲੋਕਾਂ ਦੇ ਵਿੱਚ ਜਿਹੜੇ ਆ ਉਹ ਅੱਗ ਬਬੀਲੇ ਹੋਏ ਪਏ ਆ ਵੀ ਇੰਨਾ ਜ਼ਿਆਦਾ ਪ੍ਰਾਈਸ ਜਿਹੜਾ ਉਹ ਕਿਉਂ ਵੱਧਦਾ। ਕਿਉਂਕਿ ਪਿਛਲੇ 2 ਕੁ ਦਿਨਾਂ ਤੋਂ ਆਪਾਂ ਇਹ ਖਬਰਾਂ ਜਿਹੜੀਆਂ ਆ ਚੱਲ ਰਹੀਆਂ ਵੀ ਦੇਖੋ ਜੀ ਪਿੱਛੋਂ ਪ੍ਰਾਈਸ ਤੇ ਹੁਣ ਆਇਲ ਦੇ ਪ੍ਰਾਈਸ ਘਟ ਗਏ ਆ, ਪਰ ਫਿਰ ਵੀ ਗੈਸ ਸਟੇਸ਼ਨਾਂ ਦੇ ਉੱਤੇ ਉਹ ਪ੍ਰਾਈਸ ਘੱਟ ਆਪਾਂ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ। ਲੋਕੀ ਸਵਾਲ ਜਿਹੜਾ ਆ ਉਹ ਇਸ ਹਿਸਾਬ ਦੇ ਨਾਲ ਕਰ ਰਹੇ ਹੈਗੇ ਜੀ। ਐਡਵਾਂਸ ਵਾਈਸ ਪ੍ਰੈਜ਼ੀਡੈਂਟ ਆਫ ਰਿਲੇਸ਼ਨ ਵਾਰਨਸ ਲੌਜਿਸਟਿਕ ਕੰਪਨੀ ਦੇ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ એનર્ਜੀ ਦੀਆਂ ਪਾਲਿਸੀਜ਼ ਆ ਬੜੀਆਂ ਸ਼ਾਰਟ ਸਾਈਟਡ ਸੀਗੀਆਂ। ਇਹਦੇ ਨਾਲ ਡਿਜ਼ਾਸਟਰ ਆਇਆ। ਸਮਾਲ ਬਿਜ਼ਨਸ ਓਨਰਸ ਬਹੁਤ ਜ਼ਿਆਦਾ ਪ੍ਰੈਜ਼ੀਡੈਂਟ ਬਾਈਡਨ ਦੇ ਕ੍ਰਿਟਿਕ ਹੈ ਇਸ ਟਾਈਮ ਦੇ ਉੱਤੇ। ਉਹ ਕਹਿੰਦੇ ਪਹਿਲਾਂ ਤਾਂ ਸਾਨੂੰ ਕਰੋਨਾ ਵਾਇਰਸ ਨੇ ਮਾਰਿਆ, ਉਸ ਤੋਂ ਬਾਅਦ ਹੁਣ ਜਦੋਂ ਰਸ਼ੀਆ ਤੇ ਯੂਕਰੇਨ ਵਾਰ ਹੋਇਆ ਤੇ ਹੁਣ ਗੈਸ ਪ੍ਰਾਈਸਿਸ ਇੰਨੀਆਂ ਮਹਿੰਗੀਆਂ ਹੋ ਗਈਆਂ। ਜਿਹੜੇ ਛੋਟੇ ਬਿਜ਼ਨਸਿਸ ਹੈਗੇ ਆ, ਚਾਹੇ ਉਹ ਰੈਸਟੋਰੈਂਟ ਜਾਂ ਕਾਂਟਰੈਕਟਰ ਜਿਹੜੇ ਛੋਟੇ ਹੈਗੇ ਜਿਨ੍ਹਾਂ ਦੇ 1-1, 2-2, 3-3 ਵਹੀਕਲਸ ਹੈਗੀਆਂ, ਉਹ ਕਹਿੰਦੇ ਵੀ ਸਾਡਾ ਤਾਂ ਹੁਣ ਬਹੁਤ ਬੁਰਾ ਹਾਲ ਹੈਗਾ ਆ। ਸੋ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹ ਕਹਿੰਦੇ ਵੀ ਜੇ ਆਪਾਂ ਛੋਟੀ ਕਾਰ ਲੈਂਦੇ ਆ ਉਹ 30-35 ਹਜ਼ਾਰ ਦੀ ਕੰਪੈਕਟ ਕਾਰ ਆ, ਇਲੈਕਟ੍ਰਿਕ ਕਾਰ 50,000 ਦੀ ਆ, $30,000 ਦਾ ਡਿਫਰੈਂਸ ਹੈਗਾ, 25-30 ਹਜ਼ਾਰ ਦਾ। ਸੋ ਛੋਟੇ ਬਿਜ਼ਨਸ ਕਿੱਦਾਂ ਸਰਵਾਈਵ ਕਰ ਸਕਦੇ ਹੈਗੇ ਆ। ਸੋ ਪ੍ਰੈਜ਼ੀਡੈਂਟ ਦਾ ਵੀ ਬਹੁਤ ਜ਼ਿਆਦਾ ਜਿਹੜਾ ਆ ਵਿਰੋਧ ਇਸ ਮਾਮਲੇ 'ਚ ਹੋ ਰਿਹਾ ਹੈਗਾ ਜੀ। ਬਿਲਕੁਲ, ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਆਪਾਂ ਰੂਸ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਜਿਹੜੇ ਰਾਈਟ ਵਿੰਗ ਵਾਲੇ ਪਹਿਲੋਂ ਇੱਕ ਟਾਈਮ ਦੇ ਉੱਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਥੋੜੀ ਜਿਹੀ ਚੁੱਪੀ ਧਾਰੀ ਸੀ। ਹੁਣ ਜਿਹੜੇ ਰਾਸ਼ਟਰਪਤੀ ਦੇ ਖਿਲਾਫ ਕਾਫੀ ਜ਼ਿਆਦਾ ਆਪਾਂ ਦੇਖ ਰਹੇ ਵੀ ਉਹ ਆਏ ਆ। ਉਹ ਜਿਹੜੇ ਜ਼ੈਲੈਂਸਕੀ ਆ ਉਸਨੂੰ ਤਾਂ ਵਿੰਸਟਨ ਜਿਹੜੇ ਚਰਚਲ ਆ ਉਸਦੇ ਬਰਾਬਰ ਜਿਹੜਾ ਉਹ ਰੱਖ ਕੇ ਪੇਸ਼ ਜਿਹੜਾ ਉਹ ਕਰ ਰਹੇ ਆ। ਉਸਨੂੰ ਫ੍ਰੀ ਵਰਲਡ ਦਾ ਜਿਹੜਾ ਲੀਡਰ ਦੇ ਵਜੋਂ ਗਰਦਾਨ ਰਹੇ ਆ ਤੇ ਬਾਈਡਨ ਹੁਣਾਂ ਨੂੰ ਚੰਗੀ ਜਿਹੜੀ ਨਮੋਸ਼ੀ ਆ ਇਸ ਟਾਈਮ ਝੱਲਣੀ ਪੈ ਰਹੀ ਆ। ਇਸੇ ਲਈ ਆਈ ਥਿੰਕ ਉਹਨਾਂ ਨੇ ਹਰਜੋਤ ਸਿੰਘ ਜੀ ਇਹ ਗੱਲ ਜਿਹੜੀ ਸ਼ੁਰੂਆਤ ਕੀਤੀ ਸੀਗੀ ਵੀ ਗੈਸ ਸਟੇਸ਼ਨਾਂ ਦੇ ਉੱਤੇ ਪ੍ਰਾਈਸ ਕਿਉਂ ਨਹੀਂ ਜਿਹੜੀ ਉਹ ਘਟ ਰਹੀ ਹੈਗੀ, ਜਦ ਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਵੈਸੇ ਬੜੀ ਅਚੰਭੇ ਵਾਲੀ ਗੱਲ ਆ, ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸ ਇਨਕਰੀਜ਼ ਹੋਈ ਜਾ ਰਿਹਾ ਆ। ਇਹਦੇ ਐਵਰੇਜ ਜਿਹੜੀ ਤਾਂ ਜਾ ਰਹੀ ਹੈ ਤੇ ਨੈਸ਼ਨਲ ਐਵਰੇਜ ਜਿਹੜੀ ਉਹ ਥੱਲੇ ਨੂੰ ਆ ਰਹੀ ਹੈਗੀ। ਵੈਨੇਜ਼ੁਏਲਾ ਦੇ ਮੋਹਰੇ ਜਿਹੜਾ ਆ ਹੁਣ ਗੋਡਣੇ ਲਾ ਕੇ ਬੈਠੇ ਹੋਏ ਆ ਅਮਰੀਕਾ ਵਾਲੇ ਵੀ ਭਾਈ ਤੇਲ ਸਾਨੂੰ ਦੇ ਦਿਓ। ਹੁਣ ਜਦੋਂ ਇਦਾਂ ਦੀ ਸਥਿਤੀ ਆ ਉਦੋਂ ਫਿਰ ਗਿੱਚੀ ਜਿਹੜੀ ਉਹ ਪੂਰੀ ਮਰੋੜਦੇ ਆ ਸਾਰੇ ਮੁਲਕ। ਹੁਣ ਇਹਨਾਂ ਨੂੰ ਜ਼ਰੂਰਤ ਆ ਤੇ ਜਿੰਨਾ ਮਰਜ਼ੀ ਮਹਿੰਗਾ ਤੇਲ ਜਿਹੜਾ ਉਹ ਵੇਚੋ। ਬਹੁਤ ਸਾਰੇ ਜਿਹੜੇ ਕਹਿ ਲਓ ਵੀ ਪੋਲੀਟੀਕਲ
ਮੋਟੀਵੇਟਡ ਵੀ ਆ ਤੇ ਸਵਾਲ ਵੀ ਕਰਦੇ ਆ, ਲੀਡਰਸ ਵੀ ਸਵਾਲ ਕਰਦੇ ਆ ਵੀ ਅਮਰੀਕਾ ਖੁਦ ਜਿਹੜੀ ਡਰਿਲਿੰਗ ਆ ਇੱਥੇ ਕਿਉਂ ਘੱਟ ਜਿਹੜੀ ਉਹ ਇੰਨੀ ਕਰ ਰਿਹਾ ਤੇ ਬਾਹਰੋਂ ਤੇਲ ਕਿਉਂ ਜਿਹੜਾ ਉਹ ਜ਼ਿਆਦਾ ਲੈ ਰਿਹਾ ਆ। ਸੋ ਉੱਦਾਂ ਜਿਹੜੇ ਕੁਛ ਦਿਨ ਪਹਿਲਾਂ ਬਾਈਡਨ ਹੋਣਾ ਨੇ ਜਿਹੜਾ ਆਪਣਾ ਭਾਸ਼ਣ ਦਿੱਤਾ ਸੀ ਉਹ 'ਚ ਕਹਿੰਦੇ ਆ ਜੀ ਅਸੀਂ 9,000 ਜਿਹੜੇ ਕੰਟਰੈਕਟ ਆ ਉਹ ਓਕੇ ਕੀਤੇ ਹੋਏ ਆ, ਜਿਹੜੀਆਂ ਕੰਪਨੀਆਂ ਆ ਉਹੀ ਡਰਿਲ ਜਿਹੜੀਆਂ ਨਹੀਂ ਕਰ ਰਹੀਆਂ। ਹੁਣ ਇੱਥੇ ਸੱਚਾਈ ਕੀ ਹੈਗੀ ਆ ਉਹ ਅਜੇ ਕਹਿ ਸਕਦੇ ਹਾਂ ਵੀ ਇਸ ਪੂਰੇ ਰੌਲੇ ਰੱਪੇ ਦੇ